ਉੱਤੇ ਨੰਬਰ ਚੱਲ ਪਏ। ਅਸੀਂ ਅਸਲ 'ਚ ਕੈਮਰਾਮੈਨ ਅਸੀਂ ਇੱਥੋਂ ਹੀ ਲਿਆ ਤੇ ਇੱਥੇ ਅਸੀਂ ਆਏ ਆ ਗੜ੍ਹ ਫਤਿਹ ਸ਼ਾਹ ਦਾ ਇਲਾਕਾ। ਇੱਥੇ ਤੰਦੂਰ ਲੈਣ ਵਾਸਤੇ ਆਏ ਆ। ਗਰਮੀਆਂ ਆ ਗਈਆਂ, ਗਰਮੀਆਂ ਦੇ ਵਿੱਚ ਲੂਣ ਮਿਰਚਾਂ ਵਾਲੀ ਰੋਟੀ ਤੰਦੂਰ 'ਚ ਲਾ ਕੇ ਉਹ ਖਾਇਆ ਕਰਾਂਗੇ। ਤੇ ਉਹ ਅੱਗੇ ਤੰਦੂਰ ਸਾਡੇ ਡੇਰੇ ਤੇ ਹੈ ਸੀ ਤੇ ਹੁਣ ਉਹ ਖਰਾਬ ਹੋ ਗਿਆ। ਹੁਣ ਨਵਾਂ ਤੰਦੂਰ ਅਸੀਂ ਲੈਣਾ ਹੈ ਤੇ ਅਸੀਂ ਸੋਚਿਆ ਵੀ ਜਿੱਥੋਂ ਜਿੱਦਾਂ ਤੰਦੂਰ ਬਣਦਾ ਜਾਂ ਕਿੱਦਾਂ ਜੋ ਉਹਦੀ ਗੱਲਬਾਤ ਆ ਅਸੀਂ ਉਹ ਨਾਲੇ ਤੰਦੂਰ ਲੈ ਲੈਂਦੇ ਹਾਂ ਨਾਲੇ ਤੁਹਾਡੇ ਤੱਕ ਗੱਲਬਾਤ ਪਹੁੰਚਾ ਦਿੰਦੇ ਹਾਂ। ਸਾਡੇ ਕੋਲ ਭਾਈ ਖਲੋਤੇ ਆ, ਕੀ ਨਾਮ ਆਪਣਾ? ਆਲਮ ਸ਼ੇਰ ਸਾਹਿਬ ਖਲੋਤੇ ਆ। ਉਹ ਇਹ ਤੰਦੂਰ ਬਣਾਉਂਦੇ ਆ। ਇੱਥੇ ਕਈ ਘਰ ਆ ਜਿਹੜੇ ਤੰਦੂਰ ਬਣਾਉਂਦੇ ਆ, ਉਹਨਾਂ ਦਾ ਰੋਜ਼ਗਾਰ ਆ। ਇਹ ਹੁਨਰ ਆ, ਫਨ ਆ, ਉਹਨਾਂ ਦਾ ਰੋਜ਼ਗਾਰ ਆ। ਤੰਦੂਰ ਬਣਾਉਂਦੇ ਆ। ਫਿਰ ਵੱਖਰੀ ਸਵਾਦ ਦੀ ਗੱਲ ਆ ਵੀ ਇਹਨਾਂ ਸਾਰਿਆਂ ਨੇ ਆਪਣੇ ਚੈਨਲ ਬਣਾਏ ਹੋਏ ਆਪਣੇ ਰੋਜ਼ਗਾਰ ਨੂੰ ਚਲਾਉਣ ਵਾਸਤੇ। ਯੂਟਿਊਬਰ ਆ, ਨਾਲ ਚੈਨਲ ਬਣਾਏ ਹੋਏ ਆ। ਚਾਹੇ ਪੜ੍ਹੇ ਲਿਖੇ ਨਹੀਂ ਪਰ ਆਪਣਾ ਰੋਜ਼ਗਾਰ ਚਲਾਉਣ ਵਾਸਤੇ ਮਾਰਕੀਟਿੰਗ ਚੰਗੀ ਕਰਦੇ ਆ। ਸੋਹਣਾ ਕੰਮ ਆ, ਬੜਾ ਪਸੰਦ ਆ, ਬੜੀ ਖੁਸ਼ੀ ਹੋਈ। ਤੇ ਤੁਸੀਂ ਨਾ ਜੀ ਇਹ ਦੱਸਿਓ ਵੀ ਇਹ ਜਿਹੜਾ ਬਣਾਉਂਦੇ ਆ ਤੰਦੂਰ, ਇਹ ਮਿੱਟੀ ਕਿੱਥੋਂ? ਕੋਈ ਖਾਸ ਮਿੱਟੀ ਹੈ ਜਿੱਥੋਂ ਮਰਜ਼ੀ ਚੱਕ ਕੇ ਬਣਾ ਲਈਏ? ਨਹੀਂ, ਇਹ ਖਾਸ ਮਿੱਟੀ ਇਹ ਨਾ ਦਰਿਆ ਦੀ ਪਹਿਲੀ ਸਾਈਡ ਤੋਂ ਲੱਭਦੀ ਖਾਸ ਮਿੱਟੀ ਹੈ। ਉੱਥੇ ਬਣਿਆ ਟੋੜਾ, ਉੱਥੋਂ ਮਿੱਟੀ ਚਾਣੀ ਪੈਂਦੀ, ਬਾਕੀ ਮਿੱਟੀ ਹੈ ਬੇਕਾਰ ਹੈ। ਅੱਛਾ, ਉਹ ਮਿੱਟੀ ਨਾ ਖਾਸ ਤੰਦੂਰਾਂ ਵਾਸਤੇ ਹੁੰਦੀ ਹੈ। ਉਹ ਬੜੀ ਮੁਸ਼ਕਿਲ ਨਾਲ ਪੱਟਣੀ ਪੈਂਦੀ ਕਿਉਂਕਿ ਏਡੀ ਪੱਕੀ ਹੁੰਦੀ, ਕੋਟ ਗਿਆ ਤਾਂ ਤੇ ਛਾਲੇ ਪੈ ਜਾਂਦੇ ਭਾਈ। ਮਿੱਟੀ ਲਿਆ ਕੇ ਘਰ ਉਹਨੂੰ ਕੋਟ ਕੇ ਛਾਣਨਾ ਪੈਂਦਾ, ਛਾਣ ਕੇ ਮੁੜ ਉਹਨੂੰ ਟੋੜੇ ਮਤਲਬ ਬੇਣਾ ਬੇ ਕੇ ਦੁਬਾਰੇ ਫਿਰ ਉਹਨੂੰ ਬਾਹਰ ਕੱਢਣਾ। ਬਾਹਰ ਕੱਢ ਕੇ ਉਹਦੇ ਵਿੱਚ ਇੱਕ ਹਿੱਸਾ ਰੇਤ ਪਾਣੀ, ਇੱਕ ਹਿੱਸਾ ਮਿਨਰਲ ਪਾਣੀ ਗੋ ਕੇ ਇੱਥੇ ਬਾਹਰ ਲਿਆਣੀ ਤੰਦੂਰਾਂ ਕੋਲ। ਫਿਰ ਤੰਦੂਰ ਲਿੰਬ ਕੇ ਇੱਕ ਹਿੱਸਾ ਰੇਤ ਪਾਣੀ, ਇੱਕ ਹਿੱਸਾ ਮੁਜਰਾਲ ਪਾਣੀ। ਉਹ ਜਿਹੜੀ ਮੁਜਰਾਲ ਹੁੰਦੀ ਵਾਣ ਮਾਣ ਮੁਜਰਾਲ, ਹਾਂਜੀ ਉਹ ਵਾਣ, ਇੱਕ ਹਿੱਸਾ ਵਾਣ ਪਾਣਾ। ਉਹ ਕਿੱਥੇ ਪਿਆ ਸਮਾਨ? ਉਹ ਪਿਆ ਸਾਰਾ ਸਮਾਨ ਅੰਦਰ। ਹਾਂ, ਉਹ ਕਿਹੜੀ ਸ਼ੈ? ਅੰਦਰ ਸਮਾਨ ਪਿਆ ਉਹ ਸਦਾ ਥੋੜਾ ਜਿਹਾ ਨਹੀਂ ਇੱਥੇ ਹੀ ਬਾਜੀ ਨੂੰ ਥੋੜੀ ਵਾਣ ਲੈ ਵੀ ਵਾਂ ਆ ਜਾ ਲੈ ਵੀ ਮੁਜਰਾਲ। ਹਾਂ, ਮਿੱਟੀ ਵੀ ਲਾਇਓ। ਅੱਛਾ, ਇੱਕ ਹਿੱਸਾ ਉਹ ਪੇਨਿਆ ਰੇਤਾ, ਇੱਕ ਹਿੱਸਾ ਉਹ ਪੇਨਿਆ ਤੇ ਮਤਲਬ ਤਾਰ ਮਿੱਟੀ ਹਾਲ ਕਰਕੇ ਨਾ ਮਿੱਟੀ ਦੇ ਵਿੱਚ ਲੋ ਕੇ ਬਾਹਰ ਲਿਆਂਦੀ। ਫਿਰ ਤੈਨੂੰ ਲਿਪੇ ਗਏ ਪਿਛਲੀ ਸਾਈਡ ਤੇ ਰੇਤ ਲਵਿੰਦੀ ਹੈ ਕਿਉਂਕਿ ਕੱਢਣੇ ਆਸਾਨ ਹੋ ਜਾਂਦੇ ਨੇ। ਤੇ ਉਹ ਮੁੰਗਰ ਫੇਰਿਆ ਜਾਂ ਸੁੱਕੇ ਪਿੱਛੋਂ ਰੰਬੀ ਨੇ ਕੱਢੇ ਤੇ ਬਾਹਰ ਨਿਕਲਿਆ। ਇਹਨੂੰ ਮੁੰਗਰ ਸਾਦਾ ਜੀ, ਇਹ ਛੰਨੇ ਨੂੰ ਹਾਂ ਕਟੋਰਾ ਛੰਨਾ ਸਾਦੇ ਆ ਅਸੀਂ। ਇਹ ਹੁੰਦਾ ਪਿੱਤਲ ਦਾ, ਹਾਂਜੀ ਤਾਂਬੇ ਦਾ, ਪਿੱਤਲ ਦਾ। ਹਾਂ ਪਿੱਤਲ ਦਾ ਜੀ। ਅਸੀਂ ਇਹਨੂੰ ਛੰਨਾ ਕਟੋਰਾ ਸਾਦੇ ਆ। ਇਹ ਮੁੰਗਰ ਕੀ ਸਾਦੀ? ਹਾਂਜੀ ਇਹ ਮੁੰਗਰ ਮੁੰਗਰ। ਇਹ ਪਮੀਨੀ ਦੇ ਵਿੱਚ ਇਹਦੇ ਵਿੱਚ ਜਿਹੜੇ ਆ ਕੱਖ ਨੇ ਇਹ ਕੱਢ ਲੈਂਦੇ ਸਾਈਡ ਤੇ, ਜਿਹੜੀ ਇਹ ਬਰੀਕ ਬਰੀਕ ਹੈ ਨਾ ਇਹ ਵਿੱਚ ਕੰਮ ਦਿੰਦੀ ਹੈ ਸਾਫ। ਅੱਛਾ ਅੱਛਾ, ਆਹ ਪਾਉਂਦੇ ਆ ਜੀ ਮਿੱਟੀ ਦੇ ਵਿੱਚ ਰਲਾ ਕੇ, ਇਹ ਪਕੜ ਕਰ ਜਾਂਦਾ ਮਿੱਟੀ ਤੇ। ਇਹ ਤੁਸੀਂ ਆਪਣੀ ਵੀਡੀਓ ਚਾਹੁੰਦੇ ਹੁੰਦੇ ਆ ਜਿਹੜੇ ਬਣਾਉਂਦੇ? ਹਾਂਜੀ ਹਾਂਜੀ। ਅੱਛਾ, ਆਜੋ ਮੇਰੇ ਲਾਗੇ ਆਜੋ। ਸਾਡੀ ਮਾਂ ਸਾਡੀ ਭੈਣ ਆ ਜੀ। ਇਹਨਾਂ ਦੇ ਨਾਂ ਤੇ ਇਹਨਾਂ ਨੇ ਚੈਨਲ ਵੀ ਬਣਾਇਆ ਹੈ, ਨੁਸਰਤ ਵਲੌਗ। ਵਾਹ ਵਾਹ, ਦਿਲ ਖੁਸ਼ ਹੋ ਗਿਆ ਕਿ ਮੇਰਾ ਮੁਲਕ ਇੰਜ ਤਰੱਕੀ ਕਰ ਰਿਹਾ। ਵਾਹ, ਬੜਾ ਖੁਸ਼ੀ ਹੋਈ ਸੁਣ ਕੇ। ਅੱਛਾ, ਇਹ ਜਿਹੜੇ ਸਾਂਚੇ, ਇਹ ਮੇਰੀ ਭੈਣ ਦੱਸੂਗੀ ਗੱਲਬਾਤ, ਤੁਸੀਂ ਪੁੱਛੋ ਕੁਝ। ਇਹ ਜਿਹੜੇ ਸਾਂਚੇ ਆ ਇਹ ਵੀ ਕਿਸੇ ਖਾਸ ਮਿੱਟੀ ਦੇ ਬਣਦੇ ਆ ਕਿ ਆਮ ਮਿੱਟੀ ਦੇ ਬਣਦੇ ਆ? ਇਹ ਚਾਚੂ ਨਾ ਫਸਲ ਇਹ ਟੋੜਾ ਕੱਢਣਾ, ਟੋੜਾ ਕੱਢਤੇ ਔਰ ਤੂੜੀ ਨਾਲ ਵਿੱਚ ਲਿਪਣਾ ਹੁੰਦਾ, ਲਿਪਤੇ ਤੋਂ ਉਸ ਤੋਂ ਬਾਅਦ ਇਹ ਚਾਹ ਇਸ ਮਿੱਟੀ ਨਾਲ ਲਿਪਿੰਦੇ। ਅੱਛਾ, ਆਹ ਕਿੱਥੋਂ ਲੈ ਕੇ ਆਨੇ? ਇਹ ਜਿਹੜੇ ਵਾਣ ਵਟਦੇ ਨੇ ਨਾ, ਇਹ ਉਹਨਾਂ ਕੋ 2000 ਤੋਂ ਮਾਂ ਦਿੰਦਾ ਸਾਨੂੰ। ਉਹ ਤੇ ਵੜਦੇ ਨੇ ਵਾਣ, ਉਹਨਾਂ ਤੋਂ ਮਤਲਬ ਨੇ ਉਹ ਸਹੀ ਤੇ ਰੱਖਣ ਸਾਡੇ ਵਾਸਤੇ। ਉਹਨਾਂ ਤੋਂ ਬਾਅਦ ਪੈਸੇ ਵੀ ਦਿੰਦੇ ਨੇ। ਉਹ 4000 ਤੋਂ ਮਾਣੇ ਸਾਨੂੰ ਦਿੰਦੇ ਨੇ। ਫਿਰ ਆ ਕੇ ਟੋਕੇ ਕੁਤਰ ਕੇ ਇਹਨੂੰ ਖਲਿਆਂ ਕੀਤਾ, ਖਲਿਆਂ ਕਰਕੇ ਤੇ ਮੋੜੇ ਸਹੀ ਤੇ ਕੱਖ ਕਾਟ ਦਿੱਤੇ। ਬਾਕੀ ਮਤਲਬ ਮਿੱਟੀ ਕੇ ਇਸਤੇਮਾਲ ਕਰ ਲਈ। ਅੱਛਾ, ਇਹ ਤਿਆਰ ਤੰਦੂਰ ਆ ਤੇ ਇਹ ਇਹਨਾਂ ਦੇ ਨਾ ਸਾਂਚੇ ਆ। ਇਹ ਯਾਨੀ ਕਿ ਕੈਮਰਾਮੈਨ ਦਿਖਾਉਂਦਾ ਕਿ ਦਿਖਾਓ ਜੇ ਫਰੇਮ ਦਿਖਾਓ ਜਿਹੜਾ ਇਹ ਸਾਂਚੇ ਆ, ਫਰੇਮ ਆ, ਕੋਈ ਵੱਡਾ ਕੋਈ ਛੋਟਾ, ਕੋਈ ਗੋਲ ਕੋਈ ਚੌਰੋ, ਜਿੱਦਾਂ ਦਾ ਤੰਦੂਰੀਆਂ ਨੇ ਕੱਢਣਾ। ਇਦਾਂ ਹੀ ਅੱਗੇ ਆ ਜਾਓ, ਤੁਹਾਨੂੰ ਦਿਖਾਉਂ। ਆ ਹੁਣ ਗਾਂ ਇਹਨਾਂ ਨੇ ਤੰਦੂਰ ਪਾਏ ਹੋਏ ਆ। ਇਹ ਤੰਦੂਰ ਆਈ ਲਿਪੇ ਜੀ। ਹਾਂਜੀ, ਇਹ ਲਿਪਦੇ। ਹਾਂਜੀ, ਇਹਨਾਂ ਨੂੰ ਹੁਣ ਫੇਰਨਾ ਮੁੰਗਰ। ਉਹਨਾਂ ਦੋ ਤਿੰਨਾਂ ਨੂੰ ਮੁੰਗਰ ਫੇਰ ਲਿਆ ਤੇ ਇਹਨਾਂ ਨੂੰ ਰਹਿੰਦਾ ਹੈ। ਇਹਨਾਂ ਨੂੰ ਮੈਂ ਜ਼ਰਾ ਦੇਖੋ ਕਿ ਮੁੰਗਰ ਫੇਰ ਕੇ ਵੀ ਕਿਸ ਤਰ੍ਹਾਂ ਯਾਨੀ ਕਿ ਮੁੰਗਰ ਇਹ ਅਗਾ ਵਖਾਵੀ ਉੱਤੋਂ ਚਾ ਕੇ ਇਹ ਵੇਖੋ, ਇਹ ਇੱਕ ਵਾਰੀ ਸਿੱਧਾ ਮੁੰਗਰ ਫਿਰ ਗਿਆ ਤੇ ਫਿਰ ਦੁਬਾਰਾ ਨਾ ਇਹ ਇਸ ਤਰ੍ਹਾਂ ਮੁੰਗਰ ਫਿਰਨਾ ਹੈ, ਇਸ ਤਰ੍ਹਾਂ ਕਰਕੇ, ਇਹ ਇਸ ਤਰ੍ਹਾਂ ਕਰਕੇ। ਇਹ ਮਲੈਮ ਹੋ ਜਾਊਗਾ ਇਦਾਂ? ਹਾਂਜੀ, ਇਹ ਇਸ ਕਰਕੇ ਫਿਰਨਾ। ਇਹ ਵੇਖ ਨਾ ਮਲਾਇਮ ਹੁੰਦਾ ਜਾਂਦਾ। ਹਾਂ, ਤੇ ਇਹ ਕਿਤਨੇ ਦਿਨ ਸੁਕਾਨੇ ਆ? ਇਹ ਗਰਮੀ ਹੋਵੇ ਨਾ, ਗਰਮੀ ਤੇ ਹੁਣ ਲਿਪਿਆ ਨਾ ਸੁਬਾਹ ਨਿਕਲ ਜਾਂਦੇ। ਸਰਦੀ ਹੋਵੇ ਤਾਂ ਫਿਰ 8 ਦਿਨ ਆ ਜਾਂਦੇ। ਸਰਦੀਆਂ 'ਚ 8 ਦਿਨ ਬਾਅਦ ਕੱਢਦੇ ਆ, ਗਰਮੀਆਂ 'ਚ 24 ਘੰਟੇ ਬਾਅਦ ਕੱਢ। ਹਾਂਜੀ, ਨਹੀਂ ਜੀ, ਬੜਾ ਦੇਖੋ ਰਿਜ਼ਕ ਹਲਾਲ ਆ, ਆਪਣੇ ਹੱਥ ਦੀ ਮਿਹਨਤ ਆ, ਆਪਣਾ ਹੁਨਰ ਆ ਤੇ ਇਹ ਨਹੀਂ ਬਹੁਤ ਸੋਹਣਾ ਕੰਮ। ਮੈਂ ਕਿ ਤੰਦੂਰ ਇੱਕ ਦੇ ਆਇਆ, ਬਿੰਡੇ ਖੁਰਜੀ ਬਣਾਈ ਮੋਟਰਸਾਈਕਲ ਦੇ ਮਗਰ ਉਸ ਤੇ ਲੱਦ ਕੇ ਦੇ ਆਇਆ। ਹਾਲੀ ਹੁਣ ਹੀ ਆਇਆ।
ਅੱਛਾ ਤੇ ਹੁਣ ਮੋੜੇ ਕੇ ਲੈ ਕੇ ਆ ਮੂੰਗਰ ਫੇਰ ਕੇ ਮੋੜੇ ਕੇ ਲੈ ਨਹੀਂ ਕੇ ਤੁਸੀਂ ਆਰਡਰ ਤੇ ਵੀ ਦਿੰਦੇ ਆ? ਆਟਾ ਤੇ ਭਾਈ ਦਿੰਦੇ ਭਾਈ ਹੁਣ ਸਾਨੂੰ ਬਸ ਆਰਡਰ ਐਸਾ ਦਿੰਦੇ ਕਰਦੇ ਅਸੀਂ ਤਾਂ ਦੇ ਆਉਂਦੇ ਆ ਐਵੇਂ ਨਹੀਂ ਜਾਂਦੇ ਨਹੀਂ ਮੈਂ ਤਾਂ ਲੈਣ ਵੀ ਤੰਦੂਰ ਆਇਆ। ਬੜੀ ਗੱਲ ਹੈ ਨੂਰ ਸਾਰੇ ਤੇਰੇ ਹੈ ਕਿਹੜਾ ਤੁਸੀਂ ਦਿਲ ਆਰਡਰ ਕਰਦਾ ਕਰੋ ਜ਼ਰੂਰ ਪਹੁੰਚੇ ਉਸੇ ਇਹ ਕਿਵੇਂ ਖਿਆਲ ਆਇਆ ਤੁਹਾਨੂੰ ਚੈਨਲ ਬਣਾਉਣ ਦਾ ਤੇ ਇਹ ਕਿਦਾਂ? ਜੇ ਟਾਈਮ ਹੋਣਾ ਜੇ ਟਾਈਮ ਇਹ ਕਮਜ਼ੋਰ ਦੀ ਤਬੀਅਤ ਹੈ ਨਾ ਨਾ ਦਿਹਾੜੀ ਤਾਂ ਅਸੀਂ ਗੱਲਾਂ ਜੋ ਗਿਆ ਡੰਗਾ ਰਿਸ਼ਤੇ ਤੇ ਮੈਂ ਲਾਏ ਹੋਣ ਕੋਈ ਨਾ ਕੱਲ ਨੂੰ ਵੇਚੇ ਕੋਈ 4 ਪੈਸੇ ਢੀ ਜਾਸਨ ਕੱਲ ਨੂੰ ਬੱਚੀ ਦੀ ਸ਼ਾਦੀ ਕਰਸਾਂ ਕਿਤੇ ਬੱਜ ਸਰਦਾ ਨਹੀਂ ਇਹ ਕੁੱਤਾ ਵੀ ਤੁਸੀਂ ਰੱਖਿਆ? ਮੇਰਾ ਭਾਈ ਪੱਕੀ ਤੇ ਬੈਠੇ ਆ ਤੇ ਸਾਡੇ ਕੋਲ ਚੋਰੋਕਾਰੀ ਬੜੀ ਹੈ ਹਾਂ ਇਹ ਬੋਲੀ ਕੋਈ ਲੜਾਈ ਵਾਲਾ? ਇਹ ਬੋਲੇ ਨਾ ਮਿਕਸ ਹੈ ਸ਼ਿਕਾਰ ਵਾਲਾ ਇਹਨੇ ਅੱਛਾ ਸ਼ਿਕਾਰ ਵਾਲਾ। ਇਹਨੂੰ ਖੜਾ ਕਰੀ ਮੜ ਜਾ। ਉਹ ਤਾਂ ਖਾਸ ਓਕੇ ਦੇਖੋ ਨਾ ਇਹਨੂੰ ਖਵਾਉਂਦੇ ਪਿਆਉਂਦੇ ਆ ਇਹਦਾ ਪੂਰਾ ਖਿਆਲ ਕਰਦੇ ਆ। ਸਾਡਾ ਕੁਰਬਾਨੀ ਦਾ ਬੱਕਰਾ ਸੀ ਇੰਜ ਪਾਲਿਆ ਜਿਵੇਂ ਕੁੱਤਾ ਪਾਲਿਆ ਇਹਨੇ। ਸ਼ੌਕ ਦੀ ਗੱਲ ਆ ਜੀ ਫਿਰ ਨਾਲ ਨਾਲ ਹਰ ਸ਼ੈ ਹੁੰਦੀ ਆ। ਸ਼ੌਕ ਦੀ ਗੱਲ ਹੈ ਭਾਈ ਤੇ ਮੋਡੰਗਾ ਰੇ ਪੱਕੀ ਦੇ ਉੱਤੇ ਬੈਠਾ ਰੋਡ ਤੇ ਕੋਈ ਇਤਜ਼ਾਨ ਹੋ ਆ, ਜਾ ਨਹੀਂ, ਨਹੀਂ, ਰੱਖਿਆ ਠੱਲੇ ਚੱਕਦਾਲਾ ਠੱਲੇ ਨਹੀਂ ਜੀ ਨਹੀਂ ਅਸੀਂ ਤੁਹਾਨੂੰ ਇਹ ਨਹੀਂ ਆਖਿਆ ਵੀ ਇਹ ਮਾੜੀ ਗੱਲ ਆ। ਹਾਂਜੀ। ਕੁੱਤਾ ਠੀਕ ਆ ਤੁਸੀਂ ਰੱਖਿਆ ਜੀ ਤੁਹਾਡੀ ਸ਼ੈ। ਅੱਛਾ ਜੀ ਹੁਣ ਤੰਦੂਰਾਂ ਦੇ ਰੇਟ ਦੱਸਿਓ ਸਾਨੂੰ। ਹਾਂਜੀ ਕਿੰਨੀਆਂ ਰੋਟੀਆਂ ਦਾ ਲੈਣਾ ਜੀ? ਛੋਟੇ ਵੱਡੇ ਸਾਰੇ ਆਂਦਾ ਨਾ ਘਰ ਆ ਜੀ ਸਾਡਾ ਡੇਰਾ ਜਿਹਾ ਕੋਈ ਕਿਸੇ ਟਾਈਮ ਕੋ ਪੁਰਾਣੇ ਆ ਗਏ ਕਿਸੇ ਟਾਈਮ ਆਪ ਪਕਾ ਲੀਆਂ। ਹਾਂਜੀ ਇਹ 8 ਰੋਟੀਆਂ ਵਾਲਾ ਦੁਬਾਰਾ ਦੱਸੀਆਂ ਤੂੰ ਵਿੱਚ। ਇਹ 8 ਰੋਟੀਆਂ ਵਾਲਾ ਜੀ ਹੈਂ? 8 ਰੋਟੀਆਂ ਵਾਲਾ ਆ ਗਿਆ ਜੀ ਅੱਛਾ ਤੇ ਇਹ 10 ਰੋਟੀਆਂ ਵਾਲਾ ਇਹ 11 ਰੋਟੀਆਂ ਵਾਲਾ ਇਹ 6 ਰੋਟੀਆਂ ਵਾਲਾ ਜੀ ਤੇ ਉਹ ਵੀ 6 ਵਾਲਾ ਤੇ ਉਹ 4 ਰੋਟੀਆਂ ਵਾਲਾ ਜਿਹੜਾ ਉਹ ਫਰਾ ਪਿਆ ਉਹ 15 ਰੋਟੀਆਂ ਇਹਦਾ ਸਾਈਜ਼ ਆ ਜੀ ਰੋਟੀਆਂ ਦੇ ਹਿਸਾਬ ਨਾਲ ਆ 8 ਰੋਟੀਆਂ ਆ 10 ਰੋਟੀਆਂ ਆ 11 ਰੋਟੀਆਂ ਉਹ 6 ਰੋਟੀਆਂ ਉਹ ਇਦਾਂ ਕੋ 5 ਕੋ 4 ਕੋ ਇਦਾਂ ਰੋਟੀਆਂ ਦਾ ਹਿਸਾਬ ਆ। ਹਾਂਜੀ ਉਹ ਫਰਾ 15 ਰੋਟੀਆਂ ਵਾਲਾ ਬਾਦ ਹੈ ਭਾਈ ਵੱਡਾ ਨੇ ਉਹ 15 ਰੋਟੀਆਂ ਵਾਲਾ ਉਹ ਤੇ ਫਿਰ ਹੁਣ ਨਾ ਦੁਕਾਨਦਾਰਾਂ ਵਾਸਤੇ 15 ਰੋਟੀਆਂ ਵਾਲਾ। ਤੇ ਤੁਸੀਂ ਤੁਹਾਡਾ ਤਜਰਬਾ ਦੱਸ ਦਿਓ ਵੀ ਘਰ ਰੋਟੀਆਂ ਵਾਲਾ ਕਿਹੜਾ ਸਹੀ ਰਹਿੰਦਾ? ਤੁਹਾਨੂੰ ਇਹ ਘਰ ਮੁੱਕਦਾ ਹੀ ਨਹੀਂ ਹੈ ਜਿਹੜੀ ਫੈਮਿਲੀ ਉਹ ਮੁੱਕਦਾ ਹੀ ਨਹੀਂ। ਚਲੋ ਠੀਕ। ਇੱਥੇ ਹੋ ਰਾਣਾ ਸਾਹਿਬ। ਉਹ ਰਾਣਾ ਸਾਹਿਬ ਦਾ ਜੀ ਮੈਂ ਟੋਪੀ ਮੈਂ ਲਈ ਹੋਈ ਸਿਰ ਤੇ। ਰਾਣਾ ਸਾਹਿਬ ਦਾ ਤਾਲੂ ਸੜਿਆ ਪਿਆ ਸਿੱਧੀ ਧੁੱਪ ਪੈ ਰਹੀ ਹੈ। ਗਰਮੀ ਬੜੀ ਹੈ ਜੀ ਹਾਂਜੀ ਤੇ ਨਵਾਜ਼ ਆਲਮ ਸ਼ੇਰ ਆਲਮ ਸ਼ੇਰ ਸਾਹਿਬ ਕੋ ਅਸੀਂ ਆਏ ਆ ਜੀ ਇੱਥੇ ਵੀਡੀਓ ਬਣਾਈ ਤੰਦੂਰਾਂ ਦੀ ਬੜੀ ਗੱਲਬਾਤ ਕੀਤੀ। ਉਹਨਾਂ ਨੂੰ ਆਖਿਆ ਅਸੀਂ ਤੰਦੂਰ ਲੈਣਾ ਤੇ ਉਹ ਆਂਦੇ ਆ ਸਾਰੇ ਹੀ ਤੇਰੇ ਆ। ਇਹ ਖੁੱਲੇ ਦਿਲ ਦੇ ਲੋਕ ਆ ਵੱਡੇ ਦਿਲਾਂ ਵਾਲੇ ਸਾਡੇ ਰਾਵੀ ਦੇ ਬੰਦੇ ਆ ਤੇ ਬੜੀ ਖੁਸ਼ੀ ਹੋਈ ਦੇਖ ਕੇ। ਬੜਾ ਸੋਹਣਾ ਉਹਨਾਂ ਨੇ ਆਪਣਾ ਰੋਜ਼ਗਾਰ ਬਣਾਇਆ ਹੈ ਤੇ ਸਾਰੀ ਗੱਲਬਾਤ ਤੁਹਾਡੇ ਤੱਕ ਅਸੀਂ ਪਹੁੰਚਾਈ ਆ। ਅਸੀਂ ਨਾ ਜੀ ਆਪਣੇ ਰਹਿਮੇ ਸ਼ਾਹ ਤੋਂ ਗੜ੍ਹ ਫਤਿਹ ਸ਼ਾਹ ਆਏ ਸੀ। ਸਾਡੇ ਪਿੰਡ ਤੋਂ ਹੈ ਦਰਿਆ ਰਾਵੀ ਵਾਲੇ ਪਾਸੇ 8-10 ਕਿਲੋਮੀਟਰ। ਇਹ ਗੜ੍ਹ ਫਤਿਹ ਸ਼ਾਹ ਤੋਂ ਜਦੋਂ ਜਾਈਏ ਮਾਮੂ ਕਾਂਜਨ ਕਮਾਲੀਏ ਕਿਲਿਆਂ ਵਾਲਾ ਇਹ ਰੋਡ ਆ। ਇਹਦੇ ਤੇ ਆਂਦਾ ਠੱਠਾ ਬੱਖਾ ਹੀ ਹਾਂਜੀ ਠੱਠਾ ਬੱਖਾ ਇੱਕ ਠੱਠਾ ਜੀ ਇੱਕ ਆਬਾਦੀ ਉਹਦਾ ਨਾਮ ਆ ਠੱਠਾ ਬੱਖਾ। ਇੱਥੇ ਦੀ ਜਿਹੜੀ ਖੂਬਸੂਰਤੀ ਆ ਵੀ ਇੱਥੇ ਤੰਦੂਰ ਬਣਾਉਂਦੀਆਂ ਸਾਡੀਆਂ ਮਾਵਾਂ ਭੈਣਾਂ ਸਾਡੇ ਜਿਹੜੇ ਬਜ਼ੁਰਗ ਆ ਉਹ ਇੱਥੋਂ ਲੈ ਕੇ ਮਿੱਟੀ ਚੀਕਣੀ ਨਾ ਤੇ ਉਹ ਤੰਦੂਰੀਆਂ ਇੱਥੋਂ ਦੀਆਂ ਮਸ਼ਹੂਰ ਆ। ਜਿੱਥੇ ਵੀ ਜਾਂਦੀ ਤੰਦੂਰੀ ਇੱਥੋਂ ਦੀ ਬਣ ਕੇ ਜਾਂਦੀ। ਅਸੀਂ ਘਰੇ ਬੈਠੇ ਸੀ ਸੋਚਿਆ ਵੀ ਅੱਜ ਅਸੀਂ ਤੰਦੂਰ ਲੈ ਕੇ ਆਉਂਦੇ ਆ ਘਰੇ ਲਾਵਾਂਗੇ ਰੋਟੀਆਂ ਵਾਸਤੇ। ਹੁਣ ਗਰਮੀਆਂ ਆ ਗਈਆਂ ਵੀ ਦੁਪਹਿਰ ਟਾਈਮ ਕੋ ਲੂਣੀ ਸਲੂਣੀ ਰੋਟੀ ਪਕਾ ਲਈ ਕਿਸੇ ਟਾਈਮ। ਉਹ ਅੱਜ ਆਏ ਆ ਅਸੀਂ ਨਹੀਂ ਮੈਨੂੰ ਯਾਦ ਹੀ ਨਹੀਂ ਵੀ ਮਾਈਕ ਹੈ। ਚਲੋ ਆ ਹੀ ਗਈ ਹੁਣ ਬਾਤ। ਅੱਜ ਅਸੀਂ ਆ ਗਏ ਆ ਇੱਥੇ ਠੱਠਾ ਬੱਖਾ ਤੇ ਤੰਦੂਰ ਵੇਖਦੇ ਫਿਰਦੇ ਸੀ। ਆ ਬੱਚੀ ਬੈਠੀ ਆ ਆ ਮੇਰੀ ਧੀ ਬੈਠੀ ਆ ਤੇ ਇਹਨੇ ਬਾਹਰ ਵੇਖਿਆ ਘਰ ਆ ਕੇ ਆਪਣੀ ਮਾਂ ਨੂੰ ਦੱਸਿਆ ਸਾਡੀ ਭੈਣ ਬੈਠੀ ਉਹ ਪਰਾਂ ਹਾਂਜੀ ਵੀ ਉਹਨੂੰ ਦੱਸਿਆ ਆ ਕੇ ਵੀ ਇੱਥੇ ਅੰਜਮ ਫਿਰਦਾ ਬਾਹਰ ਵੀ ਅੰਜਮ ਆਇਆ ਅੰਜਮ ਸਰੋਇਆ ਹਾਂ। ਤੇ ਇਹ ਮੈਂ ਇੱਥੋਂ ਗਾਹਾਂ ਚਲਾ ਗਿਆ ਇਹ ਉਦੋਂ ਦੇ ਲੱਭਦੇ ਫਿਰਦੇ ਵੀ ਉਹ ਕਿੱਧਰ ਨੂੰ ਗਿਆ। ਹੁਣ ਇਹਨਾਂ ਨੇ ਲੱਭਿਆ ਤੇ ਉਹ ਬੜੀ ਦੀਦ ਕੀਤੀ ਬਹੁਤ ਪਿਆਰ ਦਿੱਤਾ ਬੜਾ ਲਿਹਾਜ਼ ਕੀਤਾ। ਅਸੀਂ ਬਹੁਤ ਮੁਹੱਬਤ ਰੱਖਨੇ ਆ ਭਾਈ ਅੰਜਮ ਨਾਲ ਬੜੀ ਸ਼ੌਕ ਨਾਲ ਇਹਨਾਂ ਦੀ ਵੀਡੀਓ ਵੀ ਵੇਖਨੇ ਆ ਔਰ ਸਾਡਾ ਗਰੀਬ ਖਾਨਾ ਬੜੀ ਮਿਹਰਬਾਨੀ ਹੈ ਕਿ ਭਾਈ ਹੋਰੀ ਸਾਡੇ ਕੋ ਆਏ ਹਾਂ ਨਹੀਂ ਸਾਡੀ ਕਿਸਮਤ ਹੈ ਸਾਡੀ ਕਿਸਮਤ ਨਾਲ ਅੱਜ ਸਾਨੂੰ ਮਿਲਿਆ ਕਿ ਛੋਟੀ ਬੱਚੀ ਗਈ ਮਾਰੀਆ ਜੀ ਉਹਨੇ ਜਾ ਕੇ ਅੱਛਾ ਤੁਸੀਂ ਵੇਖਦੇ ਆ ਵੀ ਇਹ ਕੈਮਰੇ ਦਾ ਸਾਹਮਣਾ ਵੀ ਬੜਾ ਸੌਖਾ ਕਰੀ ਜਾਂਦੇ ਆ ਨਿੱਕੇ ਵੱਡੇ ਸਾਰੇ। ਉਹਦੀ ਵਜ੍ਹਾ ਇਹ ਹੈ ਕਿ ਇਹਨਾਂ ਨੇ ਆਪਣਾ ਚੈਨਲ ਬਣਾਇਆ ਹੈ ਇਹ ਕਿਸ ਨਾਮ ਅਸਲਮ ਫੈਮਿਲੀ ਵਲਾਗ ਇਹਨਾਂ ਨੇ ਬਣਾਇਆ ਹੈ। ਇਹ ਤੰਦੂਰ ਬਣਾਉਣ ਦਾ ਤਰੀਕਾ ਮਿੱਟੀ ਘੋਲਦੇ ਆ ਕਿੱਦਾਂ ਲਿਆਣਾ ਕਿੱਦਾਂ ਬਣਾਉਣਾ ਉਹ ਸਾਰਾ ਇਹਦੇ ਤੇ ਦੱਸਦੇ ਆ ਤੰਦੂਰੀ ਬਣਾਉਣ ਦਾ। ਖੁਸ਼ੀ ਹੋਈ ਕਿ ਦੇਖੋ ਕਿ ਸਾਡੇ ਉਹ ਭੈਣ ਭਾਈ ਜਿਹੜੇ ਇੰਨੇ ਪੜ੍ਹੇ ਲਿਖੇ ਨਹੀਂ ਹੈ ਲੇਕਿਨ ਉਹ ਮਾਰਕੀਟਿੰਗ ਦੇ ਅਸੂਲ ਜਾਣਦੇ ਆ। ਹਾਂ ਉਹਨਾਂ ਨੂੰ ਪਤਾ ਵਾ ਵੀ ਅੱਜ ਕੱਲ੍ਹ ਦੇ ਦੌਰ 'ਚ ਮਾਰਕੀਟਿੰਗ ਜਿਹੜੀ ਸੋਸ਼ਲ ਮੀਡੀਆ ਦੇ ਜ਼ਰੀਏ ਹੈ ਤੇ ਇਤਨਾ ਯਾਨੀ ਕਿ ਇੰਨਾ ਛੋਟਾ ਜਿਹਾ ਕੰਮ ਆ ਲੇਕਿਨ ਇਹਨਾਂ ਨੇ ਬੜਾ ਵੱਡਾ ਪਲੇਟਫਾਰਮ ਚੁਣਿਆ ਆਪਣੀ ਯਾਨੀ ਕਿ ਉਸ ਦੀ ਮਾਰਕੀਟਿੰਗ ਲਈ
ਹੈ ਤੇ ਅੱਲਾਹ ਤਾਲਾ ਇਹਨਾਂ ਦੇ ਕੰਮ 'ਚ ਬਰਕਤ ਪਾਏ। ਹਾਂ ਸਾਡੇ ਜ਼ਿਮੀਦਾਰਾਂ ਨੂੰ ਤਾਂ ਅਕਲ ਆਈ ਕੋਈ ਨਹੀਂ, ਪਰ ਖੁਸ਼ੀ ਹੋਈ ਆ ਵੀ ਆ ਤੰਦੂਰ ਬਣਾਉਣ ਵਾਲਿਆਂ ਨੂੰ ਆ ਗਈ, ਇਹ ਜਦੀਦ ਤੁਰ ਪਏ, ਜਿੱਦਤ ਨਾਲ ਤੁਰ ਪਏ। ਤੇ ਅਸੀਂ ਤੁਹਾਡੇ ਨਾਲ ਆ ਜੀ। ਹਾਂ ਅਸੀਂ ਤੇ ਬਾਕੀ ਜਿਹੜਾ ਤੁਸੀਂ ਸਾਨੂੰ ਇੱਜ਼ਤ ਦਿੱਤੀ ਆ, ਅੱਲਾਹ ਤਾਲਾ ਤੁਹਾਡੀ ਇੱਜ਼ਤ 'ਚ ਇਜ਼ਾਫਾ ਕਰੇ ਜੀ। ਬਹੁਤ ਖੁਸ਼ੀ ਹੋਈ, ਬੜਾ ਪਿਆਰ ਮਿਲਿਆ। ਹਾਂਜੀ, ਗੜ੍ਹ ਫਤਿਹ ਸ਼ਾਹ ਦੇ ਇਲਾਕੇ 'ਚ ਇੱਥੇ ਜਿੱਥੇ ਤੰਦੂਰ ਲੈਣ ਆਏ ਆ, ਇੱਥੇ ਮਕਾਨ ਬੜੇ ਸੋਹਣੇ, ਉਹ ਹੱਥ ਦੇ ਰੰਗ ਕੀਤੇ ਹੋਏ, ਡਿਜ਼ਾਈਨ ਡਜ਼ੂਨ ਪਾਇਆ ਹੋਇਆ, ਤੇ ਇਦਾਂ ਹੀ ਉਹ ਅੱਗੇ ਅੰਦਰ ਬੈਠੇ ਰਹੇ ਆ ਨਾ, ਤੇ ਉਹ ਭਾਂਡਿਆਂ ਵਾਲੀ ਜਿਹੜੀ ਗੀਠੀ ਸੀ ਨਾ ਉੱਤੇ ਉਹ ਫੱਟਾ, ਇਹ ਸਾਡੇ ਘਰੇ ਵੀ ਹੁੰਦਾ ਸੀ, ਹੁਣ ਅਸੀਂ ਤਾਂ ਉਹ ਡੇਗ ਲਿਆ, ਤੇ ਤੁਹਾਡੇ ਘਰੇ ਹਜੇ ਹੈ। ਮੈਂ ਤੇ ਡੇਰੇ ਵਾਸਤੇ ਲੈਣਾ ਜੀ, ਕੋਈ ਪ੍ਰਾਹੁਣਾ ਕੋ ਆਇਆ ਗਿਆ ਕੋਈ, ਤੇ ਕੋਈ ਇਦਾਂ ਦਾ ਲੈਣਾ ਕੋਈ। ਬਸ ਠੀਕ ਹੈ, ਇਹਦੇ 'ਚ 8-9 ਰੋਟੀਆਂ ਲੱਗਣੀਆਂ ਹੈਗੀਆਂ। ਇੱਕ ਦਫਾ ਲੱਗ ਗਿਆ 8 ਦੁਬਾਰਾ ਲੱਗ ਗਈਆਂ 8 ਰੋਟੀਆਂ ਤੇ ਪੱਕੀਆਂ, ਕਿਉਂਕਿ 4 ਥੱਲੇ ਲੱਗਦੀਆਂ, 3 ਉੱਤੇ ਲੱਗਦੀਆਂ ਨੇ। ਇਹ ਤਪਾਣਾ ਥੋੜੇ ਬਾਲਣ ਨਾਲ ਤਪਾਣਾ ਪਊ। ਇਹਦੇ 'ਚ ਇੱਕ ਵਾਰ ਜਦੋਂ ਸਹੀ ਤਰੀਕੇ ਨਾਲ ਪੱਕ ਗਿਆ ਨਾ, ਉਦੋਂ ਫਿਰ ਤੁਸੀਂ ਇੰਨਾ ਥੋੜਾ ਜਿਹਾ ਬਾਲਣ ਪਾਇਆ ਨਾ, ਮਾਸ਼ਾਅੱਲਾ ਤਾਂ ਹੁਣ ਆਟੇ ਦੀ ਪੱਕਦੀ ਰਾਣੀ। ਤੇ ਇਹ ਕਿੰਨੇ ਦਾ ਤੰਦੂਰ ਹੈ? ਇਹ ਬਾਈ 2000-2500 ਦੇ ਵਿੱਚ ਹੀ ਦਾ। ਹਾਂਜੀ 2000 ਦਾ ਇੱਥੇ ਵਿਕ ਜਾਂਦਾ ਹੈਗਾ। ਦਾਣਿਆਂ ਤੋਂ ਅਸੀਂ 20 ਸਿਰ 25 ਸਿਰ ਤੋਂ ਦੇਈਦਾ ਹੈਗਾ, ਤੇ ਪੈਸਿਆਂ ਨਾਲ ਨਗਦ 2000 ਦਾ ਵਿਕ ਜਾਂਦਾ, ਬੜਾ ਸੋਹਣਾ। ਅੱਛਾ ਅੱਛਾ। ਬੱਚੇ ਰੋਜ਼ ਯਾਨੀ ਕਿ ਮਿਲ ਜਾਂਦੀ ਅਸੀਂ ਮਿਹਨਤ ਹੀ ਹੈ ਜੀ, ਸਾਡੇ ਹੱਥ ਦੀ ਹੈ। ਤੇ ਇਹ ਲਾਲ ਘਾਟਾ ਲਾਲ ਬਹੁਤਾ। ਇਹ ਸਿਰਫ ਰੰਗ ਪਾ ਕੇ ਨਾ ਅਸੀਂ ਸ਼ੋਅ ਬਣਾਈ ਦੀ ਹੈ, ਸਿਰਫ ਨਾ ਸਜਾਵਟ ਕਰੀ ਦੀ, ਹੋਰ ਇਹਦਾ ਕੋਈ ਮਸਲਾ ਨਹੀਂ ਰੰਗ ਦਾ ਹੈਗਾ। ਚਲੋ ਇਹ ਸਾਡਾ ਹੋ ਗਿਆ ਜੀ, ਇੱਕ ਤੰਦੂਰ ਅਸੀਂ ਲੈ ਲਿਆ ਜੀ ਇਹਨਾਂ ਕੋਲੋਂ। ਮਾਸ਼ਾਅੱਲਾ ਸਾਰੇ ਸਾਡੇ ਹੀ ਹੈਗੇ ਆ, ਇਹ ਖੁਦ ਸਿਰ ਮੈਂ ਆਪ ਬਣਾਉਂਦੀ ਹਾਂ। ਅੱਛਾ ਮਾਸ਼ਾਅੱਲਾ, ਬਹੁਤ ਸੋਹਣਾ ਕੰਮ ਸਭ ਹੈ। ਤੋਂ ਵੱਡਾ ਤੰਦੂਰ ਹੈ ਜਿਹੜਾ, ਉਹ ਜੀ ਵੱਡੇ ਹੋਟਲਾਂ ਵਾਸਤੇ ਲੱਗਦਾ ਜੀ। ਉਹ ਕਿਤਨੇ ਦਾ ਯਾਨੀ ਕਿ ਜਿਹੜਾ ਉਹ ਹੈਗਾ 6000 ਦਾ, 5000 ਦਾ। ਉਹ ਕਿੰਨੀਆਂ ਰੋਟੀਆਂ ਵਾਲਾ? ਉਹਦੇ 'ਚ ਕਾਫੀ 2-3 ਪਾਲੀਆਂ ਲੱਗਦੀਆਂ ਨਾ, ਕਾਫੀ ਵੱਡੇ ਤੰਦੂਰ। ਹਾਂਜੀ ਇਸ ਤਰ੍ਹਾਂ ਦੇ ਇਹ ਜੀ ਵੱਡੇ ਵੱਡੇ ਤੰਦੂਰ ਜਿਹੜੇ ਨੇ ਇਹ ਹੋਟਲਾਂ ਆ ਮਗਰ ਸਾਡੇ ਤੰਦੂਰ ਵੇਖਦਾ ਪਿਆ ਆ ਵੱਡਾ, ਉਹ ਛੋਟੀ ਜੀ ਕੁੜੀ ਹੈ ਵੀਡੀਓ ਬਣਾ ਰਹੀ ਹੈ, ਤੇ ਉਹ ਪਤਾ ਨਹੀਂ ਵਿਖਾ ਵੀ ਰਹੀ ਹੈ। ਇਹਦੇ 'ਚ ਕਿੰਨੀਆਂ ਰੋਟੀਆਂ? 16? ਨਹੀਂ ਇਹਦੇ 'ਚ ਕਾਫੀ 2-3 ਪਾਲੀਆਂ ਲੱਗ ਜਾਂਦੀਆਂ, ਯਾਨੀ ਕਿ 100 ਰੋਟੀ ਇੱਕ ਲੱਗ ਜਾਂਦੀ ਹੈ। ਦੇਖ ਤਾਂ ਨਾ ਇੱਕ ਗਰਮ ਕਰੋ 100 ਅੱਛਾ ਅੱਛਾ, ਉਹ ਇੱਕ ਤਾਰ ਨਾਲ ਲੱਗਦੀ, ਤੇ ਇਹਦੇ 'ਚ ਇੱਕ ਤਾਰ ਨਾਲ ਕਿੰਨੀ ਲੱਗਦੀ? ਇਹਦੇ 'ਚ ਇੱਕ ਤੌਣ ਆਟੇ ਦੀ ਚੰਗੀ ਲੱਗ ਜਾਂਦੀ। ਯਾਨੀ ਕਿ 25 ਰੋਟੀਆਂ ਲੱਗ ਜਾਂਦੀਆਂ। ਹਾਂਜੀ ਉੱਤੇ ਨੰਬਰ ਚੱਲ ਪਏ। ਅੱਛਾ ਜੀ, ਇਹ ਤੰਦੂਰ ਜਿਹੜਾ ਤੁਸੀਂ ਬਣਾਉਂਦੇ ਆ, ਇਹ ਕੋਈ ਖਾਸ ਮਿੱਟੀ ਹੈ ਜਾਂ ਜਿੱਥੋਂ ਮਰਜ਼ੀ ਪੱਟ ਕੇ ਬਣਾ ਲਈਏ? ਨਹੀਂ ਨਹੀਂ ਨਾ, ਇਹ ਬਹੁਤ ਖਾਸ ਮਿੱਟੀ ਹੈ ਇੱਕ ਜਗ੍ਹਾ ਤੋਂ ਨਾ। ਇਹ ਹੋਰ ਤਰੀਕੇ ਜਿਹੜੀ ਇਹ ਦੂਸਰੀ ਮਿੱਟੀ ਹੈ ਨਾ, ਉਹ ਹੋਰ ਹੈ। ਇਹ ਜਿਹੜੀ ਤੰਦੂਰਾਂ ਵਾਲੀ ਮਿੱਟੀ ਇੱਕ ਹੋਰ ਤਰੀਕੇ ਦੀ ਹੁੰਦੀ ਹੈ। ਇਹ ਅਸੀਂ ਬੜੀ ਦੂਰੋਂ ਲਿਆਈ ਦੀ ਹੈਗੀ। ਰੇੜੇ ਵਾਲੇ ਕੋ ਸਟਾਈਏ 2000-2500 ਦਾ ਰੇੜਾ ਸਾਟ ਕੇ ਦਿੰਦੇ ਆ ਦਰਿਆ ਤੋਂ। ਹਾਂਜੀ, ਬਾਕੀ ਜਿਹੜੀ ਇਹਦੇ ਵਿੱਚ ਅਸੀਂ ਪਾਈ ਦੀ ਉਹ ਹੈਗੀ ਮੁੰਜ, ਉਹ ਅਸੀਂ ਲਈ ਦੀ ਹੈ 6000 ਤੋਂ ਮਾਣ। ਜਿਹੜਾ ਨਵਾਂ ਵਾਣ ਵੱਟਦੇ ਨਾ, ਉਹਦੀ ਨਵੀਂ ਮੁੰਜ ਲਿਆ ਕੇ ਅਸੀਂ ਪਾਈ ਦੀ ਹੈ। ਬਾਕੀ ਰੇਤ ਦਾ ਰੇੜਾ ਹੈ, ਉਹ ਤਕਰੀਬਨ ਸਾਨੂੰ 1200-1300 ਦਾ ਸਾਟ ਕੇ ਦਿੰਦੇ ਆ। ਬਾਕੀ 4-5 ਚੀਜ਼ਾਂ ਮਿਲਾ ਕੇ ਮਿੱਠਾ ਸੋਡਾ ਹੀ ਪਾਈਦਾ ਹੈਗਾ ਵਿੱਚ, ਕਿਉਂਕਿ ਉਹਦੇ ਨਾਲ ਤੰਦੂਰੀਆਂ ਬਹੁਤ ਜ਼ਿਆਦਾ ਮਜ਼ਬੂਤ ਅੱਛੀਆਂ ਬਣਦੀਆਂ ਹੈਗੀਆਂ, ਇਸ ਵਾਸਤੇ ਉਹ ਵੀ ਵਿੱਚ ਪਾਈਦਾ ਹੈਗਾ। ਅਸੀਂ ਆਪਣੇ ਲੋਕ ਬਹੁਤ ਅੱਛੇ ਤਰੀਕੇ ਨਾਲ, ਸਾਡੇ ਬਹੁਤ ਆਲ ਮਸ਼ਹੂਰ ਤੰਦੂਰ ਸਿੰਧ ਤੱਕ, ਮੁਹੰਮਦ ਪਨਾਹ ਤੱਕ, ਦੂਰ ਬਹੁਤ ਤੱਕ ਸਾਡੇ ਤੰਦੂਰ ਜਾਂਦੇ ਹਨ। ਤੁਸੀਂ ਕਿਤਨੀ ਕਿ ਨਸਲਾਂ ਤੋਂ ਨਾ ਜਿਹੜਾ ਵਾ ਤੰਦੂਰ ਬਣਾ ਰਹੇ ਹੋ? ਇਹ ਜੀ ਤਕਰੀਬਨ ਅਸੀਂ 50-60 ਸਾਲ ਤੋਂ ਬਣਾ ਰਹੇ ਹਾਂ। ਸਾਡਾ ਦਾਦਾ ਜੀ ਬਣਾਉਂਦੇ ਸੀ, ਉਸ ਤੋਂ ਬਾਅਦ ਜੀ ਸਾਡਾ ਅਬੂ ਬਣਾਉਣ ਲੱਗ ਗਿਆ, ਫਿਰ ਉਹ ਫੌਤ ਹੋ ਗਿਆ, ਅੰਮੀ ਅੱਬੂ, ਉਸ ਤੋਂ ਬਾਅਦ ਸਾਡੀ ਵਾਰੀ ਆ ਗਈ, ਹੁਣ ਸਾਡੇ ਬੱਚੇ ਬਣਾ ਰਹੇ। ਹੁਣ ਤੰਦੂਰ ਤੁਸੀਂ ਬਣਾ ਰਹੇ ਆ, ਪਰ ਤੁਸੀਂ ਇਜ਼ਾਫਾ ਇਹ ਕੀਤਾ ਕਿ YouTube ਤੇ ਆਪਣਾ ਚੈਨਲ। ਹਾਂਜੀ ਹੁਣ ਜੀ ਅਸੀਂ ਇਜ਼ਾਫਾ ਇਹ ਕੀਤਾ, ਚੈਨਲ ਵੀ ਬਣਾਇਆ ਹੈਗਾ। ਅੱਛਾ ਜੀ, ਇਹਦੇ 'ਚ ਕਹਿੰਦੇ ਦਰਿਆ ਦੀ ਮਿੱਟੀ ਵਿੱਚ ਮੁੰਜ ਪੈਂਦੀ ਆ, ਰੰਗ ਪੈਂਦਾ, ਮਿੱਠਾ ਸੋਡਾ ਪੈਂਦਾ, ਤੇ ਬਾਕੀ ਇਹਨਾਂ ਦੀ ਮਿਹਨਤ ਆ। ਉਹ ਸਾਰਾ ਇੱਕ ਕਾਰੀਗਰੀ ਆ, ਇੱਕ ਫਨ ਆ, ਹੁਨਰ ਆ। ਤੇ ਇਹ ਤੁਸੀਂ ਜਿੱਦਾਂ ਨਿੱਕੇ ਵੱਡੇ ਤੰਦੂਰ ਪਏ ਦੇਖ ਰਹੇ ਆ, ਇਦਾਂ ਹੀ ਨਿੱਕੇ ਵੱਡੇ ਪਿਛਾਂ ਸਾਂਚੇ ਬਣੇ ਹੋਏ ਆ। ਪੁੱਤਰੀ ਇਧਰੋਂ ਦੀ ਆ, ਇਦਾਂ ਹੀ ਚੱਲਦਾ ਹੀ ਲੈ ਕੇ ਆ ਇਹਨੂੰ। ਇਹ ਫਿਰ ਉਹ ਐਂ ਪਤਾ ਨਹੀਂ ਲੱਗ ਗਿਆ ਇਹਨਾਂ ਵਿੱਚ ਥੋੜੇ ਆਂਦੇ। ਤੁਸੀਂ ਕਰੋ, ਮੈਂ ਤੁਹਾਨੂੰ ਇੱਥੇ ਬੋਲੀ ਆ ਫਿਰ ਵਿੱਚ ਵਿਖਾ ਦੇ। ਹਾਂਜੀ, ਆ ਜਿੱਦਾਂ ਅਸੀਂ ਨਾ ਇਸ ਨੂੰ ਕਿਹੜਾ ਹੈਗਾ ਨਾ ਬਈ ਨਾ ਇਹ ਲਿਪਾਈ ਕਰਨੇ ਆ। ਤਕਰੀਬਨ ਨਾ ਛੋਟੇ ਛੋਟੇ ਕਿਹੜੇ ਹੈਗੇ ਨਾ, ਪਹਿਲੇ ਮਿੱਟੀ ਨੂੰ ਗੋ ਲੈਨੇ ਆ, ਗੋ ਕੇ ਤੇ ਉਸ ਤੋਂ ਬਾਅਦ ਵਿੱਚ ਨਾ ਤਕਰੀਬਨ ਛੋਟੀ ਛੋਟੀ ਥਾਪੀਆਂ ਬਣਾ ਕੇ ਨਾ, ਤੇ ਫਿਰ ਇਹ ਸਾਰੇ ਤੰਦੂਰਾਂ ਨੂੰ ਨਾ ਬਿਲਕੁਲ ਨਾ ਇਹ ਵਾਲਾ ਕਿਹੜਾ ਹੈਗਾ ਨਾ ਬਿਲਕੁਲ ਨਾ ਮੁਕੰਮਲ ਲਿਪਿਆ ਪਿਆ ਹੈਗਾ। ਤਕਰੀਬਨ ਇਹ ਨਾ ਲਿਪਿਆ ਪਿਆ ਹੈਗਾ। ਇਹਨੂੰ ਨਾ ਮੁੰਗਰ ਫੇਰਾਂਗੇ, ਇੱਕ ਛਾਨਣੇ ਦਾ ਹੁੰਦਾ ਮੁੰਗਰ ਨੂੰ ਫੇਰਾਂਗੇ 1-2 ਵਾਰੀ ਨਾ ਫੇਰ ਕੇ, ਤੇ ਫਿਰ ਉਸ ਤੋਂ ਬਾਅਦ ਵਿੱਚ ਨਾ ਬਿਲਕੁਲ ਨਾ ਮੁਕੰਮਲ ਤਿਆਰ ਹੋ ਜਾਂਦਾ ਹੈ। ਠੀਕ। ਹਾਂਜੀ, ਕਾਫੀ ਸਾਰੇ ਨਾ ਇਹਦੇ ਵਿੱਚ ਮਿਹਨਤ ਤਾਂ ਕਾਫੀ ਸਾਰੀ, ਕਿਉਂਕਿ ਨਾ ਮੁੰਜ ਵਗੈਰਾ ਨੂੰ ਸਾਰੇ ਨੂੰ ਕੱਟ ਕੇ, ਹਾਂਜੀ, ਤੇ ਮੁੰਜ ਨੂੰ ਕੱਟ ਕੇ ਨਾ ਤੇ ਉਹਨੂੰ ਫਿਰ ਨਾ ਛੰਡ ਲੈਣਾ ਹੁੰਦਾ, ਤੇ ਤਾਂ ਕਰਕੇ ਛੋਟੇ ਵੱਡੇ ਹਾਂਜੀ ਇਹ ਛੋਟੇ ਕਿਹੜੀ ਫੈਮਲੀਆਂ ਛੋਟੀਆਂ ਹੈਗੀਆਂ ਨਾ, ਫਿਰ ਉਹਨੂੰ ਨਾ ਛੋਟੇ ਚਾਹੀਦਾ ਹੈਗਾ ਹੁੰਦਾ ਤੰਦੂਰ ਵੀ। ਕਿਹੜੇ 3-4 ਜੀ ਹੈਗੇ, ਉਹਨਾਂ ਨੂੰ 2-3 ਤੰਦੂਰੀਆਂ ਦਾ ਤਿੰਨਾਂ ਵਾਲੀ ਰੋਟੀਆਂ ਲਈ ਮਿਲ ਜਾਵੇ, 4 ਵਾਲੀ। ਇਹ ਵਾਲੇ ਕਿਹੜੇ ਵੱਡੇ ਇਹਨਾਂ ਤੰਦੂਰ ਇਹ ਵਾਲੇ ਪਏ, ਇਹ ਵਾਲੇ ਤਕਰੀਬਨ ਹੋਟਲ ਵਾਸਤੇ ਕਿਹੜੇ ਨਾ ਸ਼ਹਿਰਾਂ 'ਚ ਨਾ ਕਿਹੜੀ ਗੱਡੀਆਂ ਵਾਲੇ ਖਾਂਦੇ ਨਾ ਰੋਟੀ ਪਾਣੀ, ਉਹਨਾਂ ਵਾਸਤੇ ਹੋਟਲ ਵਾਲੇ ਚਾਹੀਦੇ ਹੁੰਦੇ। ਕਿਹੜੀ ਫੈਮਲੀਆਂ ਛੋਟੀਆਂ ਹੈਗੀਆਂ,
ਉਹਨਾਂ ਵਾਸਤੇ ਅਸੀਂ ਹੈ ਉੱਥੇ ਲਾ ਤਾਂ ਲੈਣਾ, ਇਹਦੀ ਹਿਫਾਜ਼ਤ ਕੀ ਉੱਥੇ ਕੀ? ਇਹਦੀ ਹਿਫਾਜ਼ਤ ਇਹੀ ਹੈਗੀ ਕਿਸੇ ਬਾਰਿਸ਼ ਆਵੇ ਨਾ ਤੇ ਉਸ ਟਾਈਮ ਨਾਲ ਉੱਤੇ ਤੁਸੀਂ ਨੇ ਇਹਦੇ ਕੋਈ ਗੜਾ ਹੋ ਗਿਆ ਜਾਂ ਕੋਈ ਬੱਠਲ ਵਗੈਰਾ ਹੋ ਗਿਆ ਉਹ ਉੱਤੇ ਨਾ ਦੇ ਦੇਣੇ ਵੀ ਬਾਰਿਸ਼ ਨਾਲ ਨਾ ਵਿਜੇ ਨਹੀਂ। ਹਾਂਜੀ, ਔਰ ਕੱਢ ਕੇ ਤੁਹਾਨੂੰ ਤਰੀਕੇਕਾਰ ਸਾਰਾ ਦਿਖਾਣੇ ਆ ਵੀ ਕਿਵੇਂ ਕਰਕੇ ਨਾ ਅਸੀਂ ਹਾਂਜੀ ਤੰਦੂਰ ਹਾਂਜੀ ਇਹ ਮੁਕੰਮਲ ਤਿਆਰ ਹੋ ਗਿਆ ਜੀ। ਇਹਨੂੰ ਨਾ ਇੱਥੇ ਹਾਂਜੀ ਹਾਂਜੀ ਇਹ ਹੁਣ ਬਿਲਕੁਲ ਤਿਆਰ ਹੋ ਗਿਆ ਹੈਗਾ। ਬਾਹਰ ਸਫਾਈ ਲੱਗ ਹਾਂਜੀ ਇਹ ਸਫਾਈ ਇਹਦੇ ਥੋੜਾ ਜਿਹਾ ਹੁਣ ਬਸ ਨਾ ਇਹਨੂੰ ਮੂੰਹ ਕੱਟਾਂਗੇ, ਕੱਟ ਕੇ ਫਿਰ ਬਾਅਦ ਵਿੱਚ ਬਾਹਰੋਂ ਲਿਬਾਈ ਕਰਕੇ ਅੱਛੇ ਤਰੀਕੇ ਨਾਲ ਫਿਰ ਇਹਨੂੰ ਦੁਬਾਰਾ ਰੰਗ ਲਾ ਕੇ ਤਿਆਰ ਕਰਾਂਗੇ। ਸਾਡੀ ਯਾਰ ਮਿਹਨਤ ਹੈ। ਹਾਂਜੀ ਕਿਉਂਕਿ ਸਾਡਾ ਅਸੀਂ ਕੰਮ ਹੀ ਇਹੀ ਕਰਨੇ ਹੈਗੇ। ਇਹਨਾਂ ਦਾ ਕੰਮ ਤੇ ਰਾਣਾ ਸਾਹਿਬ ਚੰਗਾ ਹੈ ਹੀ ਹੈ, ਇਹ ਆਪ ਵੀ ਬੜੇ ਚੰਗੇ ਆ। ਬੜੀ ਇੱਜ਼ਤ ਦਿੱਤੀ ਸਾਨੂੰ, ਬੜਾ ਪਿਆਰ ਨਾਲ ਬੋਲਿਆ ਤੇ ਬੜਾ ਚੰਗਾ ਲੱਗਿਆ ਇਹਨਾਂ ਕੋ ਆ ਕੇ। ਅੱਲਾਹ ਤਾਲਾ ਇਹਨਾਂ ਦੀ ਇੱਜ਼ਤ 'ਚ, ਇਹਨਾਂ ਦੇ ਕਾਰੋਬਾਰ 'ਚ, ਇਹਨਾਂ ਦੀ ਰੋਜ਼ੀ 'ਚ ਇਜ਼ਾਫਾ ਕਰੇ। ਬਹੁਤ ਸ਼ੁਕਰੀਆ ਜੀ। ਹੁਣ ਇਜਾਜ਼ਤ ਲਈਏ। ਹਾਂਜੀ ਜੀ, ਬੜੀ ਮਿਹਰਬਾਨੀ।